ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਅੱਜ ਸੈਪਟੰਬਰ 13 ਤੇ ਅੱਜ ਖਬਰ ਤੇ ਨਜ਼ਰ ਪ੍ਰੋਗਰਾਮ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਝ ਚੱਲ ਰਿਹਾ। ਖਬਰ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜੇ ਤੋਂ ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਕੇਓ ਸਲਮਾ ਤੋਂ, ਬਹਾਦਰ ਸਿੰਘ ਗਿੱਲ ਪੋਪੂਲਰ ਤੋਂ, ਮਨਦੀਪ ਸਿੰਘ ਸੈਨੋਜੇ, ਗੁਰਵੀਰ ਸਿੰਘ ਬਰਾੜ ਫਰੈਜ਼ਨੋ ਤੋਂ, ਹਰਵਿੰਦਰ ਸਿੰਘ ਸਮਰਾ ਜੁੱਬਾ ਸਿਟੀ, ਹਰਵੰਤ ਸਿੰਘ ਉੱਪੋ ਜੁੱਬਾ ਸਿਟੀ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ ਬਹੁਤ ਬਹੁਤ ਆਪ ਸਭ ਦਾ ਧੰਨਵਾਦ ਕਰਦੇ ਆ। ਇਸ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਜੀ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਬਲਤੇਜ ਪੰਨੂ ਜੀ, ਸਾਰਿਆਂ ਕਈ ਟਾਈਮ ਤੋਂ ਆਪਾਂ ਡੇਰੇ 'ਤੇ ਨਿਗਾਹ ਟਿੱਕੀ ਹੋਈ ਆ ਸਾਰਿਆਂ ਦੀ ਕਿ ਉੱਥੋਂ ਕੀ ਨਿਕਲਦਾ ਅਤੇ ਜਿਸ ਤਰ੍ਹਾਂ ਆਪਾਂ ਸੁਣਦੇ ਸੀਗੇ ਕਿ ਬਹੁਤ ਕੁਛ ਡਿਸਟਰੋਏ ਕਰ ਦਿੱਤਾ ਗਿਆ, ਪਰ ਹੁਣ ਕਹਿੰਦੇ ਕੁਛ ਕੁ ਡਿਸਕਾਂ ਮਿਲੀਆਂ ਜਿਹਨਾਂ ਦੀ ਰਿਕਵਰੀ ਹੋ ਸਕਦੀ ਆ ਅਤੇ ਡੇਰੇ ਦਾ ਸੱਚ ਬਾਹਰ ਆਊਗਾ। ਬਿਲਕੁਲ ਜੀ, ਐਕਚੁਅਲੀ ਇਹ ਜਿਹੜੀਆਂ ਖਬਰਾਂ ਨੇ ਮੇਰਾ ਖਿਆਲ ਜਿਹੜੇ ਦੁਨੀਆ ਭਰ 'ਚ ਬੈਠੇ ਲੋਕ ਨੇ ਉਹਨਾਂ ਦਾ ਇੰਟਰਸਟ ਵੀ ਹੈ ਜੀ ਇੱਥੇ ਕੀ ਕੁਛ ਜਿਹੜਾ ਉਹ ਹੋ ਰਿਹਾ। ਇੱਕ ਤਾਂ ਜਿਹੜੇ ਦੀ ਪੁਰਾਣੇ ਪ੍ਰੇਮੀ ਨੇ ਉਹ ਹੌਲੀ ਹੌਲੀ ਕਰਕੇ ਬੋਲਣ ਦੀ ਜੁਰਤ ਜਿਹੜੀ ਆ ਉਹ ਕਰ ਰਹੇ ਆ। ਜਿਵੇਂ ਇੱਕ ਹੋਰ ਬੀਬੀ ਜਿਹੜੀ ਆ ਉਹ ਸਾਹਮਣੇ ਆਈ ਆ, ਉਹ ਪੁਰਾਣੀ ਪ੍ਰੇਮਣ ਆ। ਉਹ ਕਹਿੰਦੀ ਆ ਕੁਛ ਸਮਾਂ ਪਹਿਲਾਂ ਉਹਨੇ ਡੇਰਾ ਛੱਡ ਦਿੱਤਾ ਸੀਗਾ। ਜੋ ਕੁਛ ਉੱਥੇ ਅੰਦਰ ਜਿਹੜੀਆਂ ਖਬਰਾਂ ਆ ਰਹੀਆਂ ਨੇ ਜੀ ਉਹਦੀ ਉਹ ਪੁਸ਼ਟੀ ਕਰ ਰਹੀ ਆ ਕਿ ਉੱਥੇ ਇਹ ਜਿਹੜੀ ਹਨੀਪ੍ਰੀਤ ਆ ਉਹ ਕਿਵੇਂ ਵਰਗਲਾ ਕੇ ਕੁੜੀਆਂ ਨੂੰ ਜਿਹੜੀ ਗੁਫਾ ਆ ਉੱਥੇ ਲਿਜਾਣ ਦੇ ਵਾਸਤੇ ਤਿਆਰ ਕਰਦੀ ਸੀ। ਇੱਕ ਇਸੇ ਤਰ੍ਹਾਂ ਦਾ ਬੰਦਾ ਜਿਹੜਾ ਦੀ ਉਹ ਬਰਨਾਲੇ ਡਿਸਟ੍ਰਿਕਟ ਦਾ ਸਾਹਮਣੇ ਆਇਆ। ਉਹਨੇ ਵੀ ਕੁਛ ਪਾਜ ਜਿਹੜੇ ਆ ਖੋਲ੍ਹੇ ਆ। ਉਹਨੇ ਇੱਥੋਂ ਤੱਕ ਕਿਹਾ ਕਿ ਬਰਨਾਲੇ ਦੇ ਵਿੱਚ ਜਿਹੜਾ ਡੇਰਾ ਬਣਿਆ ਹੋਇਆ ਇਹਦਾ, ਉੱਥੇ ਵੀ ਇਹਨੇ ਗੁਫਾ ਵਰਗੀਆਂ ਜਿਹੜੇ ਦੀ ਉਹ ਬਣਾਇਆ ਹੋਇਆ ਔਰ ਉੱਥੇ ਵੀ ਕੁੜੀਆਂ ਹੀ ਸਿਰਫ ਜਾ ਸਕਦੀਆਂ ਸੀ। ਮੇਲ ਮੈਂਬਰ ਜਿਹੜੇ ਆ ਉਹਨਾਂ ਨੂੰ ਜਾਣ ਦੀ ਉੱਥੇ ਮਨਾਹੀ ਸੀਗੀ। ਉਹਨੇ ਇੱਕ ਸਵਾਲੀਆ ਚਿੰਨ੍ਹ ਜਿਹੜੇ ਆ ਦੀ ਉਹ ਲਾਇਆ ਕਿ ਸਿਰਸੇ ਡੇਰੇ ਦੀ ਤਾਂ ਤਲਾਸ਼ੀ ਹੋ ਗਈ, ਜਿਹੜੇ ਬਾਕੀ ਡੇਰੇ ਜਿੰਨੇ ਸੀਲ ਕੀਤੇ ਗਏ ਆ ਉਹਨਾਂ ਦੀ ਤਲਾਸ਼ੀ ਜਿਹੜੀ ਉਹ ਲਈ ਜਾਣੀ ਚਾਹੀਦੀ ਸੀ। ਇੱਕ ਕਾਰ ਜਿਵੇਂ ਇਹਦੀ ਸੰਗਰੂਰ ਚੋਂ ਮਿਲੀ ਸੀ ਮਹਿੰਗੀ, ਇੱਕ ਕਾਰ ਪਟਿਆਲੇ ਦੇ ਵਿੱਚੋਂ ਵੀ ਕਾਫੀ ਮਹਿੰਗੀ ਜਿਹੜੀ ਆ ਜੀ ਉਹ ਡੇਰੇ ਦੇ ਵਿੱਚ ਖੜੀ ਮਿਲੀ ਆ, ਜਿਹਨੂੰ ਕਿ ਫੱਟੇ ਲਾ ਕੇ ਚਾਰ ਸਿਰੇ ਤੋਂ ਕਮਰੇ ਨੂੰ ਜਿਹੜਾ ਉਹ ਕੀਤਾ ਹੋਇਆ ਸੀਗਾ ਇਹਦੇ ਪ੍ਰੇਮੀਆਂ ਨੇ। ਉਹ ਹੁਣ ਬਰਾਮਦ ਜਿਹੜੀ ਆ ਉਹ ਕਰ ਲਈ ਆ। ਉਧਰ ਇੱਕ ਵੱਡੀ ਜਿਹੜੀ ਡਿਵੈਲਪਮੈਂਟ ਹੈ ਜੀ ਇਹਦੇ ਵਿੱਚ ਇਹ ਜਿਹੜੀ ਹੋਈ ਆ ਕਿ ਜਿਹੜਾ ਇਹ ਡੇਰੇ ਦਾ ਜਿਹੜੀ IT ਵਿੰਗ ਸੀਗਾ ਉਹਦਾ ਮੁਖੀ ਵਨੀਤ ਕੁਮਾਰ, ਇਹਨੂੰ ਅਰੈਸਟ ਕੀਤਾ ਪੁਲਿਸ ਨੇ। ਔਰ ਇਹਨੇ ਜਿਹੜੀਆਂ ਡਿਸਕਾਂ ਸੀਗੀਆਂ, ਜਿਹੜਾ 5000 ਦੇ ਕਰੀਬ ਕੈਮਰਾ ਅੰਦਰ ਜਿਹੜਾ ਦੀ ਥਾਂ ਦੇ ਉੱਤੇ ਲੱਗਿਆ ਹੋਇਆ ਡੇਰੇ ਦੇ, ਉਹਦੀਆਂ ਜਿਹੜੀਆਂ ਡਿਸਕਾਂ ਲੱਭ ਨਹੀਂ ਰਹੀਆਂ ਸੀਗੀਆਂ। ਜਿਵੇਂ ਉਹਦੀ ਸਾਰੀ ਮਿਟਾ ਦਿੱਤੀ ਗਈ ਸੀਗੀ ਰਿਕਾਰਡਿੰਗ, ਉਹ ਡਿਸਕਾਂ ਜਿਹੜੀਆਂ ਬਰਾਮਦ ਕਰਵਾਈਆਂ ਨੇ। ਡਾਟਾ ਦੇ ਨਾਲ ਛੇੜਖਾਨੀ ਤਾਂ ਜਿਹੜੀ ਆ ਜੀ ਉਹ ਹੋਈ ਦੱਸੀ ਦੀ ਹੈ। ਡੇਰੇ ਦੇ ਵਿੱਚ ਬਣਿਆ ਇੱਕ ਜਿਹੜਾ ਟਾਇਲਟ ਆ ਉੱਥੋਂ ਇਹਨੇ ਇਹ ਡਿਸਕਾਂ ਜਿਹੜੀਆਂ ਬਰਾਮਦ ਕਰਵਾਈਆਂ ਨੇ। ਵਨੀਤ ਦੀ ਨਿਸ਼ਾਨਦੇਹੀ ਦੇ ਉੱਤੇ ਹੀ ਇਹ 65 ਕੰਪਿਊਟਰ ਦੀਆਂ ਹਾਰਡ ਡਿਸਕ ਨੇ ਜਿਹੜੀਆਂ ਬਰਾਮਦ ਕੀਤੀਆਂ ਗਈਆਂ ਨੇ। ਇਹਦੇ ਵਿੱਚ 25 ਅਗਸਤ ਤੋਂ ਪਹਿਲਾਂ ਤੇ ਉਦੋਂ ਬਾਅਦ ਦੀਆਂ ਜਿਹੜੀਆਂ ਸਰਗਰਮੀਆਂ ਉਹਦੀ CCTV ਫੁਟੇਜ ਜਿਹੜੀ ਆ ਉਹ ਮਿਲ ਸਕਦੀ ਆ ਤੇ ਕਈ ਕੁਛ ਨਵਾਂ ਪੁਲਿਸ ਦੇ ਹੱਥ ਜਿਹੜਾ ਦੀ ਉਹ ਲੱਗ ਸਕਦਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਜਿਹੜੇ ਡਿਸਕਾਂ ਸੀਗੀਆਂ ਜੀ ਇਹਨੂੰ ਹਥੌੜਿਆਂ ਦੇ ਨਾਲ ਤੋੜਿਆ ਗਿਆ, ਪਰ ਜਿਹੜੇ ਮਾਹਰ ਨੇ ਉਹ ਇਹ ਦੱਸਦੇ ਨੇ ਕਿ ਬੇਸ਼ੱਕ ਇਹ ਤੋੜੀਆਂ ਗਈਆਂ ਨੇ ਹਾਰਡ ਡਿਸਕਾਂ, ਖਰਾਬ ਹੋਣ ਦੇ ਬਾਵਜੂਦ ਇਹਨਾਂ ਦੇ ਵਿੱਚੋਂ ਡਾਟਾ ਹਾਸਲ ਜਿਹੜਾ ਜੀ ਉਹ ਕੀਤਾ ਜਾ ਸਕਦਾ ਤੇ ਇਸ ਤੋਂ ਬਾਅਦ ਜਿਹੜੀ ਆ ਅੰਦਰਲੀ ਸਥਿਤੀ ਉਹ ਕਾਫੀ ਹੱਦ ਤੱਕ ਜਿਹੜਾ ਉਹ ਪਤਾ ਲੱਗ ਸਕਦੀ ਹੈ। ਇਹ ਵੀ ਪਤਾ ਲੱਗਾ ਹੈ ਕਿ ਜਿਹੜੀ ਹਰਿਆਣੇ ਦੀ ਪੁਲਿਸ ਹੈ ਉਹਦੇ ਕੁਝ ਮੈਂਬਰ ਜਿਹੜੇ ਨੇ ਉਹ ਪੰਚਕੂਲੇ ਦੀ ਜਿਹੜੀ ਪੁਲਿਸ ਹੈ, ਮਾਫ ਕਰਨਾ, ਉਹ ਸਰਸੇ ਦੇ ਵਿੱਚ ਪਹੁੰਚੀ ਹੈ, ਜਿੱਥੇ ਉਹਨੇ ਕੁਛ ਜਿਹੜੇ ਉੱਥੋਂ ਦੇ ਵਿਅਕਤੀ ਨੇ ਜਿਹਦੇ 'ਚ ਡਾਕਟਰ ਅਦਿੱਤਿਆ ਇੰਸਾ, ਪਵਨ ਇੰਸਾ, ਦਿਲਾਵਰ ਇੰਸਾ, ਮਹਿੰਦਰ ਤੇ ਜਸਵੀਰ, ਇਹਨੂੰ ਫੜਨ ਦੇ ਵਾਸਤੇ ਜਿਹੜੀਆਂ ਦੀ ਇਹ ਸਰਸੇ ਦੇ ਵਿੱਚ ਪੁੱਜੀਆਂ ਨੇ। ਇਹ ਕਿਹਾ ਜਾ ਰਿਹਾ ਕਿ ਸਰਸੇ ਦੇ ਨੇੜੇ ਤੇੜੇ ਇਹ ਲੋਕ ਜਿਹੜੇ ਆ ਉਹ ਕਿਤੇ ਨਾ ਕਿਤੇ ਲੁਕੇ ਹੋਏ ਆ। ਜਿਹੜੇ ਇਹਨਾਂ ਦੇ ਉੱਪਰਲੇ ਜਿਹੜੇ ਨੇ ਜੀ ਮੈਨੇਜਮੈਂਟ ਦੇ, ਉਹਨਾਂ ਨੂੰ ਫੜੇ ਜਾਣ ਤੋਂ ਬਾਅਦ ਇਹਨਾਂ ਦੇ ਕੋਲੇ ਕੁਝ ਜਿਹੜੀਆਂ ਜਾਣਕਾਰੀਆਂ ਇਹਦੇ ਸੰਬੰਧ ਦੇ ਵਿੱਚ ਆਈਆਂ ਨੇ ਕਿ ਕਿੱਥੇ ਇਹ ਅਦਿੱਤਿਆ ਇੰਸਾ ਤੇ ਉਹਦੇ ਸਾਥੀ ਜਿਹੜੇ ਆ ਜੀ ਉਹ ਲੁਕੇ ਹੋ ਸਕਦੇ ਆ। ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੀ 45 ਮੈਂਬਰੀ ਉੱਪਰਲੀ ਕਮੇਟੀ ਆ ਉਹਨਾਂ ਦੇ ਉੱਤੇ ਵੀ ਜਿਹੜੇ ਬਹੁਤੇ ਨੇ ਉਹ ਸ਼ਿਕੰਜਾ ਕੱਸਿਆ ਜਾਊਗਾ ਤੇ ਉਹਨਾਂ ਦੀਆਂ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਨੇ। ਖਾਸ ਤੌਰ ਦੇ ਉੱਤੇ ਜੇ ਡਿਸਕ ਜਿਹੜੀਆਂ ਨੇ ਇਹਨਾਂ ਦੇ ਵਿੱਚੋਂ ਜਿਹੜੀ ਇਹਦੀ ਫੁਟੇਜ ਮਿਲ ਜਾਂਦੀ ਆ
ਤਾਂ ਨਿਰਸੰਦੇਹ ਕਿਵੇਂ ਇਹਨਾਂ ਨੇ ਜਿਹੜੇ ਪ੍ਰੇਮੀ ਸੀਗੇ ਉਹਨਾਂ ਨੂੰ ਹਿੰਸਾ ਦੇ ਵਾਸਤੇ ਭੜਕਾਇਆ, ਜਿਨ੍ਹਾਂ ਨੇ ਬਾਹਰ ਆ ਕੇ ਸਰਸੇ ਦੇ ਵਿੱਚ ਵੀ ਸਾੜ ਫੂਕ ਜਿਹੜੀ ਸੀ ਉਹ ਕੀਤੀ, ਉਹ ਕਾਫੀ ਕੁਛ ਇਹਦੇ ਵਿੱਚੋਂ ਬਰਾਮਦ ਹੋ ਸਕਦਾ ਹੈ। ਬਿਲਕੁਲ ਜੀ, ਹੋਣਾ ਵੀ ਚਾਹੀਦਾ ਆ। ਹੁਣ ਟੈਕਨੋਲੋਜੀ ਵੀ ਬਹੁਤ ਵੱਧ ਗਈ ਆ। ਤੇ ਅੱਗੇ ਆਪਾਂ ਜੇ ਗੱਲ ਕਰੀਏ ਕਾਂਗਰਸ ਦੀ, ਤੇ ਕਾਂਗਰਸ ਦੇ ਜਿਹੜੇ ਵਿਦਿਆਰਥੀ ਇਸ ਪਾਰਟੀ ਦੇ, ਇਹਨਾਂ ਨੇ DU ਦੀਆਂ ਚੋਣਾਂ ਜਿੱਤੀਆਂ। ਬਿਲਕੁਲ ਜੀ, ਇਹ ਚੰਡੀਗੜ੍ਹ ਤੋਂ ਬਾਅਦ ਜਿਹੜੀ ਡੂਸੂ ਹੈ ਜੀ, ਦਿੱਲੀ ਯੂਨੀਵਰਸਿਟੀ ਸਟੂਡੈਂਟ ਜਿਹੜੀ ਯੂਨੀਅਨ, ਇਹਦੀਆਂ ਚੋਣਾਂ ਦੇ ਵਿੱਚ ਪ੍ਰਧਾਨ ਤੇ ਮੀਤ ਪ੍ਰਧਾਨ ਦੇ ਅਹੁਦੇ ਤੇ ਕਾਂਗਰਸ ਦਾ ਵਿਦਿਆਰਥੀ ਵਿੰਗ ਜਿਹੜਾ ਨੈਸ਼ਨਲ ਸਟੂਡੈਂਟਸ ਆਫ ਇੰਡੀਆ NSUI, ਉਹਨੇ ਜਿਹੜੀਆਂ ਜੀ ਇਹ ਉੱਪਰਲੀਆਂ ਚੋਣਾਂ ਜਿੱਤ ਲਈਆਂ ਨੇ। NSUI ਨੇ 4 ਸਾਲਾਂ ਤੋਂ ਜਿਹੜਾ ਜੀ ਚੰਗਾ ਪ੍ਰਦਰਸ਼ਨ ਕਰ ਰਹੇ RSS ਦੇ ਵਿਦਿਆਰਥੀ ਵਿੰਗ ਜਿਹੜਾ ABVP ਆ, ਉਹਨੂੰ ਇਹਨਾਂ ਚੋਣਾਂ ਦੇ ਵਿੱਚ ਜਿਹੜਾ ਉਹ ਹਰਾਇਆ, ਉਹਨੂੰ ਜ਼ੋਰਦਾਰ ਝਟਕਾ ਜਿਹੜਾ ਜੀ ਉਹ ਦਿੱਤਾ। ABVP ਨੇ ਵੋਟਾਂ ਦੀ ਗਿਣਤੀ ਦੇ ਵਿੱਚ ਹੇਰਾਫੇਰੀ ਦਾ ਦੋਸ਼ ਲਾ ਦਿੱਤਾ ਤੇ ਅਦਾਲਤ ਜਾਣ ਦੇ ਸੰਕੇਤ ਜਿਹੜੇ ਆ ਜੀ ਉਹ ਦੇ ਦਿੱਤੇ ਆ। ਕਾਂਗਰਸ ਦੇ ਜਿਹੜੇ ਸਟੂਡੈਂਟ ਵਿੰਗ ਦੇ ਰੌਕੀ ਤੁਸੀਦ ਆ, ਉਹਨੇ ਪ੍ਰਧਾਨ ਦੇ ਅਹੁਦੇ ਦੇ ਵਾਸਤੇ ABVP ਦੇ ਰਜਤ ਚੌਧਰੀ ਨੂੰ 1590 ਵੋਟਾਂ ਦੇ ਫਰਕ ਦੇ ਨਾਲ ਹਰਾਇਆ, ਔਰ ਕੁਨਾਲ ਸਹਿਰਾਵਤ ਨੇ ABVP ਦੇ ਪਾਰਥ ਰਾਣਾ ਨੂੰ 175 ਵੋਟਾਂ ਦੇ ਨਾਲ ਹਰਾ ਕੇ ਜਿਹੜੀ ਵਾਈਸ ਪ੍ਰੈਜ਼ੀਡੈਂਟ ਦੀ ਚੋਣ ਹੈ ਉਹ ਜਿੱਤੀ ਆ। ਜਿਹੜੀ ABVP ਨੇ 4 ਸਾਲਾਂ ਤੋਂ ਡੂਸੂ ਦੇ ਉੱਤੇ ਕਬਜ਼ਾ ਜਿਹੜਾ ਕੀਤਾ ਹੋਇਆ ਸੀਗਾ, ਰੌਕੀ ਤਸੀਦ ਨੂੰ ਹਮਦਰਦੀ ਦੀ ਵੋਟ ਵੀ ਨਹੀਂ ਮਿਲੀ ਕਿਉਂਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਉਹਦੇ ਕਾਗਜ਼ ਰੱਦ ਕਰਤੇ ਸੀਗੇ ਤੇ ਉਹ 8 ਸਤੰਬਰ ਦੇ ਅਦਾਲਤੀ ਹੁਕਮਾਂ ਦੇ ਉੱਤੇ ਚੋਣ ਜਿਹੜਾ ਉਹ ਲੜਿਆ ਸੀਗਾ। ਕਾਂਗਰਸ ਦੇ ਜਿਹੜੇ ਬੁਲਾਰੇ ਆ, ਉਹਨੇ ਇਹ ਕਿਹਾ ਕਿ ਰਾਜਸਥਾਨ, ਪੰਜਾਬ ਤੇ ਦਿੱਲੀ ਦੇ ਵਿੱਚ ਜਿਹੜੀਆਂ ਯੂਨੀਵਰਸਿਟੀਜ਼ ਦੀਆਂ ਚੋਣਾਂ ਨੇ, ਇਹਨਾਂ ਦੇ ਵਿੱਚ NSUI ਦੀ ਜਿੱਤ ਨੇ ਜਿਹੜਾ ਜੀ ਇਹ ਸਾਬਤ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਝੂਠੇ ਵਾਅਦੇ ਜਿਹੜੇ ਆ ਜੀ ਉਹਨੂੰ ਲੋਕ ਨਕਾਰ ਰਹੇ ਆ। ਕਿਹਾ ਜਾ ਰਿਹਾ ਜੀ ਕਿ ਭਾਰਤੀ ਜਨਤਾ ਪਾਰਟੀ ਦੇ ਵਾਸਤੇ ਇਹ ਇੱਕ ਕਿਸਮ ਦੇ ਨਾਲ ਝਟਕਾ ਜਿਹੜਾ ਜੀ ਉਹ ਦੱਸੀਦਾ। ਜਿਹੜੇ RSS ਦੇ ਮੁਖੀ ਨੇ ਜੀ, ਉਹਦਾ ਬਿਆਨ ਜਿਹੜਾ ਕੱਲ ਜਿਸ ਕਿਸਮ ਦੇ ਕੁਝ ਆਏ ਨੇ, ਉਹਦੇ ਤੋਂ ਲੱਗਦਾ ਹੈ ਕਿ ਇਸ ਝਟਕੇ ਨੂੰ ਮਹਿਸੂਸ ਜਿਹੜਾ ਜੀ ਉਹ ਕੀਤਾ ਜਾ ਰਿਹਾ। ਤਾਂ ਹੀ ਕਰਕੇ ਉਹਨੇ ਇਹ ਗੱਲ ਜਿਹੜੀ ਹੈ ਜੀ ਕਹੀ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਐਵੇਂ ਕੱਚ ਘਰੜ ਜਿਹੜਾ ਜੀ ਉਹ ਨਾ ਲਿਖਿਆ ਜਾਵੇ ਜਿਹਦੇ ਨਾਲ ਲੋਕ ਜਿਹੜੇ ਆ ਉਹ ਵਿਰੋਧ ਦੇ ਵਿੱਚ ਖੜੇ ਹੋਣ, ਕਿਉਂਕਿ ਜਿਹੜਾ ਨੌਜਵਾਨ ਵਰਗ ਹੈ ਉਹ ਕਿਸੇ ਵੀ ਪਾਰਟੀ ਦੀ ਬੈਕਬੋਨ ਜਿਹੜੀ ਰੀੜ੍ਹ ਦੀ ਹੱਡੀ ਆ ਉਹ ਸਮਝਿਆ ਜਾਂਦਾ ਤੇ ਭਾਰਤੀ ਜਨਤਾ ਪਾਰਟੀ ਨੂੰ ਉਹਦੇ ਇਹ ਨੌਜਵਾਨ ਵਰਗ ਦੇ ਵੱਲੋਂ ਲੱਗਿਆ ਖੋਰਾ ਜਿਹੜਾ ਜੀ ਇਹਨੂੰ ਇਸ ਤਰੀਕੇ ਨਾਲ ਮਹਿਸੂਸ ਕੀਤਾ ਜਾ ਰਿਹਾ ਕਿ ਜਿਵੇਂ ਪਾਰਟੀ ਦੀ ਚੜ੍ਹਤ ਜਦੋਂ ਸਿਖਰ ਦੇ ਉੱਤੇ ਹੋ ਜਾਂਦੀ ਆ, ਜਿਹੜੀ ਉੱਤਰ ਪ੍ਰਦੇਸ਼ ਦੀਆਂ ਚੋਣਾਂ ਦੇ ਵਿੱਚ ਉਹਦੀ ਸਿਖਰ ਕਹੀ ਜਾ ਸਕਦੀ ਹੈ, ਫਿਰ ਉਹਨੇ ਆਫਟਰ ਆਲ ਥੱਲੇ ਨੂੰ ਜਿਹੜਾ ਜੀ ਉਹ ਆਉਣਾ ਹੀ ਹੁੰਦਾ। ਸੋ ਇਹਦਾ ਖੋਰਾ ਜਿਹੜਾ ਜੀ ਇਹ ਵੱਖ-ਵੱਖ ਯੂਨੀਵਰਸਿਟੀਜ਼ ਦੀਆਂ ਹੋਈਆਂ ਜਿਹੜੀਆਂ ਚੋਣਾਂ ਨੇ ਉਹਦੇ ਤੋਂ ਲੱਗਣਾ ਇੱਕ ਕਿਸਮ ਦੇ ਨਾਲ ਸ਼ੁਰੂ ਹੋ ਗਿਆ। ਜੀ, ਤੇ ਅੱਗੇ ਆਪਾਂ ਪੈਟਰੋਲ ਦੀਆਂ ਕੀਮਤਾਂ ਕਿਸ ਤਰ੍ਹਾਂ ਨੇ, ਥੱਲੇ ਆਇਆ ਕੁਛ? ਨਹੀਂ ਜੀ, ਐਕਚੁਅਲੀ ਜਿਹੜੇ ਲੋਕ ਜਦੋਂ ਇੱਥੇ ਕਾਂਗਰਸ ਦੀ ਸਰਕਾਰ ਸੀ, ਜਿਹੜੇ ਇਹਨਾਂ ਚੀਜ਼ਾਂ ਦਾ ਬੜਾ ਡਟਵਾਂ ਵਿਰੋਧ ਕਰਦੇ ਹੁੰਦੇ ਸੀਗੇ, ਉਹ ਹੁਣ ਕਿਉਂਕਿ ਕਾਬਜ਼ ਨੇ, ਉਹ ਇਸ ਮੁੱਦੇ ਦੇ ਉੱਤੇ ਜਿਹੜਾ ਜੀ ਉਹ ਬੋਲ ਨਹੀਂ ਰਹੇ। ਔਰ ਪੈਟਰੋਲ ਦੀਆਂ ਜਿਹੜੀਆਂ ਕੀਮਤਾਂ ਨੇ ਪਿਛਲੇ 3 ਸਾਲਾਂ ਦੇ ਵਕਫੇ ਦੇ ਜੇ ਆਪਾਂ ਗੱਲ ਕਰੀਏ ਤੇ ਸਭ ਤੋਂ ਸਿਖਰ ਦੇ ਉੱਤੇ ਜਿਹੜੀਆਂ ਜੀ ਇਸ ਵੇਲੇ ਕਈਆਂ ਜਾ ਰਹੀਆਂ ਨੇ। ਪੈਟਰੋਲ ਦੀਆਂ ਜਿਹੜੀਆਂ ਕੀਮਤਾਂ ਜਿਹੜੀਆਂ ਲਾਗਤ ਤੋਂ ਇਹ 2.6 ਗੁਣਾ ਕੀਮਤ ਜਿਹੜੀ ਆ ਉਹ ਲਈ ਜਾ ਰਹੀ ਆ। ਔਰ ਜਿਹੜੇ ਡੀਜ਼ਲ 3 ਸਾਲ ਦੇ ਸਭ ਤੋਂ ਉੱਪਰਲੇ ਜਿਹੜੇ ਕੀਮਤ ਦੇ ਉੱਤੇ ਤਾਂ ਹੈ ਨੀ ਗਾ, ਪਰ ਜਿਹੜੀ ਇਹਦੀ ਹੈਗੀ ਹੈ ਜੀ ਕੀਮਤ ਕੱਚੇ ਤੇਲ ਦੀ, ਉਹਦੇ ਲਾਗਤ ਤੋਂ 2.25 ਗੁਣਾ ਜ਼ਿਆਦੀ ਜਿਹੜੀ ਇਹਦੀ ਹੈ। ਔਰ ਫਿਲਹਾਲ ਲੋਕਾਂ ਨੂੰ ਕਿਸੇ ਕਿਸਮ ਦੀ ਰਾਹਤ ਦੀ ਉਮੀਦ ਜਿਹੜੀ ਆ ਉਹ ਘੱਟ ਦੱਸੀ ਦੀ ਆ। ਪੈਟਰੋਲੀਅਮ ਮੰਤਰੀ ਨੇ ਇਹ ਗੱਲ ਕਹੀ ਆ ਕਿ ਸਰਕਾਰ ਰੇਟ ਤੈਅ ਕਰਨ ਦੇ ਤਰੀਕੇ ਦੇ ਵਿੱਚ ਬਦਲਾਅ ਨਹੀਂ ਕਰੂਗੀ। ਇਹ ਤਰੀਕਾ 3 ਸਾਲ ਤੋਂ ਜਿਹੜਾ ਜੀ ਉਹ ਤੁਰਿਆ ਆ। ਸਰਕਾਰ ਤੇਲ ਦੀਆਂ ਕੰਪਨੀਆਂ ਦੇ ਰੋਜ਼ ਦੇ ਕੰਮਕਾਜ ਦੇ ਵਿੱਚ ਦਖਲ ਜਿਹੜੀ ਹੈ ਜੀ ਉਹ ਨਹੀਂ ਦੇਊਗੀ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਉਹਨਾਂ ਨੇ ਕਿਹਾ ਕਿ ਇਹਨੂੰ ਕਰਨ ਲਈ GST ਬਿਹਤਰ ਜਿਹੜਾ ਜੀ ਇੱਕ ਤਰੀਕਾ ਹੋ ਸਕਦਾ ਹੈ। ਜਿਹੜੀ ਮੁੰਬਈ ਦੇ ਵਿੱਚ ਹੈ ਜੀ ਪੈਟਰੋਲ ਦੀਆਂ ਕੀਮਤਾਂ ਉਹ 80 ਰੁਪਏ ਦੇ ਨੇੜੇ ਚਲੇ ਗਈਆਂ। ਦਿੱਲੀ ਦੇ ਵਿੱਚ ਜਿਹੜੀਆਂ ਜੀ ਉਹ 71 ਰੁਪਏ ਦੇ ਨੇੜੇ ਜਿਹੜੀਆਂ ਉਹ ਚਲੇ ਗਈਆਂ ਪੈਟਰੋਲ ਦੀਆਂ। 1 ਅਗਸਤ 14 ਨੂੰ ਮੁੰਬਈ ਦੇ ਵਿੱਚ ਪੈਟਰੋਲ ਜਿਹੜਾ ਸੀਗਾ ਜੀ ਉਹ 80 ਰੁਪਏ ਤੇ 60 ਪੈਸੇ ਨੂੰ ਜਿਹੜਾ ਉਹ ਚਲੇ ਗਿਆ। ਦਿੱਲੀ ਦੇ ਵਿੱਚ 72 ਰੁਪਏ ਤੇ 51 ਪੈਸੇ ਨੂੰ ਜਿਹੜਾ ਜੀ ਇਹ ਚਲੇ ਗਿਆ। 16 ਜੂਨ ਤੋਂ ਰੋਜ਼ ਜਿਹੜੇ ਦੀ ਰੇਟ ਤੈਅ ਕੀਤੇ ਜਾ ਰਿਹਾ।
ਇਹ ਲੋਕਾਂ ਦੀਆਂ ਅੱਖਾਂ ਦੇ ਵਿੱਚ ਜਿਹੜਾ ਤੁਸੀਂ ਕਹਿ ਲਓ ਕਿ ਘੱਟਾ ਪਾਉਣ ਦੇ ਤਰੀਕੇ ਦੇ ਨਾਲ ਸ਼ੁਰੂ ਕਰ ਦਿੱਤਾ ਕਿ ਰੋਜ਼ ਕੀਮਤਾਂ ਤੈਅ ਹੋਣਗੀਆਂ। ਉਹਦੇ ਨਾਲ ਹੋਇਆ ਕੀ ਕਿ ਜਿਹੜੇ ਪਹਿਲਾਂ ਆਉਂਦੇ ਹੁੰਦੇ ਸੀ ਪੈਟਰੋਲ ਰੁਪਈਆ ਮਹਿੰਗਾ ਹੋ ਰਿਹਾ, ਪੈਟਰੋਲ 2 ਰੁਪਈਏ ਮਹਿੰਗਾ ਹੋ ਰਿਹਾ, ਉਹ ਸਾਰੀਆਂ ਖਬਰਾਂ ਖਤਮ ਹੋ ਗਈਆਂ ਜੀ। ਡੇਲੀ ਬੇਸਿਸ ਦੇ ਉੱਤੇ ਐਸੇ ਜਿਹੜੇ ਆ ਜੀ ਇਹ ਰੇਟ ਅੱਪ ਜਾਣ ਲੱਗੇ ਕਿ ਇਸ ਵੇਲੇ ਜਿਹੜੀ ਆ ਜੀ ਲੋਕਾਂ ਦੇ ਵਿੱਚ ਵੱਡੀ ਹਾਹਾਕਾਰ ਜਿਹੜੀ ਆ ਉਹ ਮਚੀ ਹੋਈ ਆ। ਅਗਸਤ 14 ਦੇ ਵਿੱਚ ਐਕਸਾਈਜ਼ ਡਿਊਟੀ 9 ਰੁਪਈਏ 48 ਪੈਸੇ ਸੀਗੀ ਔਰ ਹੁਣ 21 ਰੁਪਈਏ 48 ਪੈਸੇ ਪ੍ਰਤੀ ਲੀਟਰ ਹੈ, ਭਾਵ ਕਿ 126% ਵਧਾਈ ਗਈ ਹੈ ਇਹਨਾਂ 3 ਸਾਲਾਂ ਦੇ ਦੌਰਾਨ ਸਰਕਾਰ ਜਿਹੜੀ ਕੇਂਦਰ ਦੀ ਉਹਨੇ। ਡੀਜ਼ਲ ਅਗਸਤ 14 ਦੇ ਵਿੱਚ 3.56 ਪੈਸੇ ਜਿਹੜਾ ਜੀ ਇਹਦੇ ਉੱਤੇ ਡਿਊਟੀ ਸੀਗੀ, ਹੁਣ 17 ਰੁਪਈਏ ਤੇ 33 ਪੈਸੇ ਆ, ਮਤਲਬ ਕਿ 387% ਇਹਦੇ ਵਿੱਚ ਜਿਹੜਾ ਜੀ ਉਹ ਵਾਧਾ ਕੀਤਾ ਗਿਆ। ਡੀਜ਼ਲ ਜਿਹੜਾ ਜੀ ਇਹਦਾ ਸਿੱਧਾ ਅਸਰ ਜਿਹੜਾ ਕਿਸਾਨਾਂ ਦੇ ਉੱਤੇ ਪੈਂਦਾ ਤੇ ਟਰਾਂਸਪੋਰਟੇਸ਼ਨ ਜਿਹੜੀ ਹੈ ਜੀ ਉਹਦੇ ਉੱਤੇ ਪੈਂਦਾ। ਮਤਲਬ ਇਹ ਕਿ ਜਿਸ ਜਗ੍ਹਾ ਦੇ ਉੱਤੇ ਇਹ ਪ੍ਰਾਈਸਿਸ ਗਈਆਂ ਨੇ ਇਹਦੇ ਨਾਲ ਗਰੋਸਰੀ ਵਗੈਰਾ ਜੋ ਖਾਣ ਪੀਣ ਦੀਆਂ ਵਸਤਾਂ ਨੇ ਜੀ ਉਹਨਾਂ ਦੇ ਵੀ ਛਾਲਾਂ ਮਾਰਦਿਆਂ ਉੱਪਰ ਵਧਣ ਦੇ ਜਿਹੜਾ ਜੀ ਉਹ ਆਸਾਰ ਨੇ। ਪਰ ਹੈਰਾਨੀ ਵਾਲੀ ਗੱਲ ਇਹ ਆ ਕਿ ਇਹ ਮਹਿਜ ਖਬਰਾਂ ਤੱਕ ਸੀਮਤ ਹੈ। ਕੋਈ ਸਮਾਂ ਹੁੰਦਾ ਸੀਗਾ ਜੇ ਆਪਾਂ 15-20 ਸਾਲ ਪਿੱਛੇ ਚੱਲ ਜਾਈਏ ਤੇ ਜਦੋਂ ਕਿਤੇ ਬੱਸ ਕਿਰਾਇਆਂ ਦੇ ਵਿੱਚ ਕੋਈ 25 ਪੈਸੇ ਦਾ ਵਾਧਾ ਹੋ ਜਾਣਾ ਤੇ ਲੋਕ ਸੜਕਾਂ ਦੇ ਉੱਤੇ ਲਿਟਣ ਤੱਕ ਆ ਜਾਂਦੇ ਸੀਗੇ। ਪਰ ਹੁਣ ਜਿਹੜਾ ਜੀ ਕੋਈ ਕੁਛ ਨਹੀਂ ਬੋਲ ਰਿਹਾ, ਚੁੱਪ ਕਰਕੇ ਕੀਮਤ ਜਿਹੜੀ ਉਹ ਦੇ ਕੇ ਤੁਰੇ ਜਾ ਰਹੇ। ਬਿਲਕੁਲ, ਲੋਕਾਂ ਨੇ ਲੜਾਈ ਛੱਡ ਦਿੱਤੀ ਹੈ ਜੀ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ, ਖੁਦਕੁਸ਼ੀ ਕਰ ਗਏ ਕਿਸਾਨਾਂ ਦੇ ਜਿਹੜੇ ਬੱਚੇ ਆ ਉਹਨਾਂ ਨੇ ਵੀ ਸੰਘਰਸ਼ ਵਿੱਢਿਆ। ਦੇਖੋ ਜੀ, ਕੱਲ ਐਕਚੁਅਲੀ ਇੱਕ ਮੀਟਿੰਗ ਜਿਹੜੀ ਹੋਈ ਆ ਪੰਜਾਬ ਦੇ ਮੰਤਰੀਆਂ ਤੇ ਕਿਸਾਨ ਯੂਨੀਅਨ ਦੇ ਆਗੂਆਂ ਦੇ ਵਿਚਾਲੇ। ਕਿਸਾਨ ਯੂਨੀਅਨਾਂ ਦੇ ਆਗੂ ਜਿਹੜੇ ਨੇ ਜੀ ਬਹੁਤ ਤੱਤੇ ਇਸ ਮੀਟਿੰਗ ਦੇ ਵਿੱਚ ਸੀਗੇ। ਉਹਨਾਂ ਨੂੰ ਮਨਾਉਣ ਦੇ ਯਤਨ ਕੀਤੇ ਗਏ ਕਿ ਅਸੀਂ ਕਰਜ਼ਾ ਮਾਫੀ ਦਾ ਨੋਟੀਫਿਕੇਸ਼ਨ ਛੇਤੀ ਜਾਰੀ ਕਰ ਦੇਣਾ, ਪਰ ਜਿਹੜੀਆਂ ਇਹ ਕਿਸਾਨ ਜਥੇਬੰਦੀਆਂ ਜਿਹੜੇ ਇੱਥੇ ਪਟਿਆਲੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਮਹਿਲ ਆ ਜੀ, ਮੋਤੀ ਮਹਿਲ, ਉਹਦੇ ਸਾਹਮਣੇ ਜਿਹੜਾ ਜੀ 5 ਦਿਨਾਂ ਦਾ ਧਰਨਾ ਲਾਉਣ ਦਾ ਇਹਨਾਂ ਨੇ ਐਲਾਨ ਜਿਹੜਾ ਜੀ ਉਹ ਕੀਤਾ ਹੋਇਆ। ਇਹਨਾਂ ਨੇ ਉਹ ਵਾਪਸ ਨਹੀਂ ਲਿਆ। ਇਹ ਕਿਹਾ ਕਿ ਸਰਕਾਰ ਜਿਹੜੀ ਹੈ ਜੀ ਉਹ ਝੂਠ ਬੋਲ ਰਹੀ ਹੈ ਔਰ ਉਹਨੇ ਕੋਈ ਨੋਟੀਫਿਕੇਸ਼ਨ ਜਿਹੜਾ ਜੀ ਅਜੇ ਤੱਕ ਜਾਰੀ ਨਹੀਂ ਕੀਤਾ। ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਸੀਗੇ ਉਹਨਾਂ ਨੇ ਇਹ ਕਿਹਾ ਕਿ ਸਰਕਾਰ ਪਹਿਲਾਂ ਉਹ ਵੀਡੀਓਜ਼ ਦੇਖ ਲਵੇ ਜਿਹੜੀਆਂ ਕਿ ਚੋਣਾਂ ਤੋਂ ਪਹਿਲਾਂ ਜਿਹੜੇ ਵਾਅਦੇ ਕੀਤੇ ਗਏ ਸੀਗੇ, ਕਿ ਉਹਨਾਂ ਇਹ ਵਾਅਦਿਆਂ ਦੇ ਨੇੜੇ ਤੇੜੇ ਹੈ ਜਿਹੜੀ ਗੱਲ ਇਸ ਵੇਲੇ ਕੀਤੀ ਜਾ ਰਹੀ ਹੈ। ਦੂਜੇ ਪਾਸੇ ਬਠਿੰਡਾ ਖਿੱਤੇ ਦੇ ਵਿੱਚ ਜਿਹੜੇ ਛੋਟੇ ਬੱਚੇ ਨੇ ਜੀ, ਬੇਸ਼ੱਕ ਉਹਨਾਂ ਨੂੰ ਇਹ ਤਾਂ ਪਤਾ ਨਹੀਂ ਕਿ ਉਹਨਾਂ ਦੇ ਪਿਓ ਦਾਦੇ ਖੁਦਕੁਸ਼ੀਆਂ ਕਿਉਂ ਕਰ ਗਏ, ਕੀ ਕਾਰਨ ਸੀ, ਬਹੁਤ ਛੋਟੇ ਨੇ, ਪਰ ਜਿਹੜੇ ਸੰਘਰਸ਼ ਚੱਲ ਰਹੇ ਨੇ ਜੀ ਉਹਨਾਂ ਦੇ ਵਿੱਚ ਇਹਨਾਂ ਬੱਚਿਆਂ ਨੂੰ ਤਕਰੀਬਨ ਜਿਹੜਾ ਜੀ ਉਹ ਪਹੁੰਚਾ ਦਿੱਤਾ ਹਾਲਾਤਾਂ ਨੇ। ਜਿਹੜੇ ਇਹ ਬੱਚੇ ਨੇ ਇਹ ਆਪਣੇ ਮਾਵਾਂ ਦੇ ਨਾਲ ਜਿਹੜੇ ਜੀ ਆਉਂਦੇ ਨੇ ਔਰ ਛੋਟੇ ਛੋਟੇ ਬੱਚੇ ਜਿਹੜਾ ਜੀ ਉਹ ਝੰਡਾ ਲੈ ਕੇ ਉੱਥੇ ਬੇਸ਼ੱਕ ਉਹ ਖੇਡੀਆਂ ਦੇ ਤੌਰ ਦੇ ਉੱਤੇ ਕਰਦੇ ਹੋਣ, ਪਰ ਇੱਕ ਮੌਜੂਦਾ ਬੇਹੱਦ ਮਾੜੇ ਹੋ ਚੁੱਕੇ ਹਾਲਾਤਾਂ ਦੀ ਜਿਹੜੀ ਹੈ ਜੀ ਇਹ ਛੋਟੇ ਬੱਚੇ ਵੀ ਕਹਾਣੀ ਕਹਿ ਰਹੇ ਨੇ। 1.5 ਸਾਲ ਦਾ ਬੱਚਾ ਆਪਣੀ ਦਾਦੀ ਹਮੀਰ ਕੌਰ ਦੇ ਨਾਲ ਹਰ ਧਰਨੇ ਦੇ ਵਿੱਚ ਜਾਂਦਾ ਹੈ। ਉਹਦੀ ਦਾਦੀ ਦੱਸਦੀ ਹੈ ਕਿ ਹਕੂਮਤਾਂ ਨੇ ਬਚਪਨ ਖੋਲਿਆ। ਪਿੰਡ ਕੋਟੜਾ ਦੇ 3 ਸਾਲਾਂ ਦਾ ਗੁਰਚਰਨ ਵੀ ਸਕੂਲ ਦੇਖਣ ਤੋਂ ਪਹਿਲਾਂ ਸੰਘਰਸ਼ ਦੇ ਰੰਗ ਜਿਹੜੇ ਆ ਜੀ ਉਹ ਵੇਖ ਰਿਹਾ। ਆਪਣੇ ਦਾਦੇ ਦੇ ਨਾਲ ਉਹ ਧਰਨਿਆਂ 'ਚ ਜਾਂਦਾ ਹੈ। ਬਹੁਤੇ ਸਕੂਲੀ ਬੱਚੇ ਆਪਣੇ ਭਵਿੱਖ ਲਈ ਨਾਅਰੇ ਜਿਹੜਾ ਜੀ ਉਹ ਮਾਰਦੇ ਨੇ। ਪਿੰਡ ਰਾਮਪੁਰਾ ਦਾ 2.5 ਸਾਲਾਂ ਦਾ ਜਸਪ੍ਰੀਤ ਜਿਹੜਾ ਜੀ ਉਹ ਧਰਨੇ ਦੇ ਵਿੱਚ ਝੰਡਾ ਚੁੱਕ ਕੇ ਖੜਾ ਦੇਖਿਆ ਜਾ ਸਕਦਾ ਜੀ। ਉਹਦਾ ਪਿਓ ਖੁਦਕੁਸ਼ੀ ਕਰ ਗਿਆ। ਦੁੱਖਾਂ ਦੀ ਪੰਡ ਬੱਚਿਆਂ ਦੀ ਝੋਲੀ ਦੇ ਵਿੱਚ ਜਿਹੜਾ ਜੀ ਉਹ ਪੈ ਗਈ। ਮਾਵਾਂ ਜਿਹੜੀਆਂ ਉਹ ਸੰਘਰਸ਼ ਦੇ ਵਿੱਚ ਇਸ ਕਰਕੇ ਜਾਂਦੀਆਂ ਨੇ ਕਿ ਸ਼ਾਇਦ ਸਰਕਾਰਾਂ ਦੇ ਕੰਨਾਂ ਦੇ ਉੱਤੇ ਕਿਤੇ ਜੂੰ ਜਿਹੜੀ ਆ ਉਹ ਸਰਕੇ ਤੇ ਇਹਨਾਂ ਪਰਿਵਾਰਾਂ ਦੀ ਬਾਂਹ ਜਿਹੜੀ ਆ ਜੀ ਉਹ ਸਰਕਾਰਾਂ ਫੜਨ। ਪਰ ਇਹਨਾਂ ਬੱਚਿਆਂ ਦਾ ਭਵਿੱਖ ਕੀ ਹੋਊਗਾ ਸ਼ਾਇਦ ਇਹਨਾਂ ਦੇ ਮਾਪੇ ਵੀ ਜਿਹੜਾ ਜੀ ਉਹ ਨਹੀਂ ਜਾਣਦੇ, ਕਿਉਂਕਿ 2 ਡੰਗ ਦੀ ਰੋਟੀ ਤੋਂ ਵੀ ਆਤਰ ਹੋਏ ਇਹ ਪਰਿਵਾਰ ਜਿਨ੍ਹਾਂ ਦੇ ਮੈਂਬਰ ਜਿਹੜੇ ਜੀ ਉਹ ਖੁਦਕੁਸ਼ੀ ਕਰ ਗਏ, ਉਹਨਾਂ ਨੂੰ ਆਪਣੇ ਆਪ ਨੂੰ ਇਹਨਾਂ ਦੇ ਭਵਿੱਖ ਦਾ ਜਿਹੜਾ ਜੀ ਉਹ ਕੋਈ ਨਹੀਂ ਪਤਾ। ਇਸ ਵੇਲੇ ਕਿਸਾਨ ਖੇਤੀ ਨੂੰ ਜਿਹੜਾ ਨਾਮ ਉਹ ਖੁਦਕੁਸ਼ੀਆਂ ਦੀ ਖੇਤੀ ਜਿਵੇਂ ਜਿਹੜਾ ਜੀ ਉਹ ਦਿੱਤਾ ਜਾ ਰਿਹਾ ਹੈ। ਔਰ ਹਾਲਾਤ ਜਿਹੜੇ ਜੀ ਇਹੋ ਜਿਹੇ ਨੇ ਕਿ ਜੇ ਤਾਂ ਇਹ ਹੋਵੇ ਦਿਨਾਂ ਦੀ ਕਹਾਣੀ ਕਿ 2 ਮਹੀਨੇ ਖੜੋ ਜਾਓ, 4 ਮਹੀਨੇ ਖੜੋ ਜਾਓ, ਫਿਰ ਤਾਂ ਕੋਈ ਹੌਸਲਾ ਹੋਵੇ। ਕੋਈ ਕਿਸੇ ਕਿਸਮ ਦਾ ਜਿਹੜਾ ਜੀ ਉਹ ਲੱਗਦਾ ਨਹੀਂ ਗਾ ਕਿ ਚੰਗਾ ਸਮਾਂ ਜਿਹੜਾ ਜੀ ਇਹਨਾਂ ਕਿਸਾਨਾਂ ਦਾ ਆ ਸਕਦਾ। ਪਰ ਹੈਰਾਨੀ ਵਾਲੀ ਗੱਲ ਇਹ ਹੈ ਜੀ ਕਿ ਛੋਟੇ ਛੋਟੇ ਮਾਸੂਮ ਬੱਚੇ ਵੀ ਜਿਹੜੇ ਨੇ ਉਹ ਸਿਆਸਤਦਾਨਾਂ ਦੇ ਚਿਹਰਿਆਂ ਦੇ ਰੰਗ ਜਿਹੜੇ ਜੀ ਉਹ ਬਦਲਣ ਦੇ ਵਿੱਚ ਸਫਲ ਨਹੀਂ ਹੋ ਰਹੇ ਜੀ। ਤੇ ਅੱਗੇ ਆਪਾਂ ਬਹੁਤ ਦੇਰ ਤੋਂ ਗੱਲ ਕਰਦੇ ਰਹੇ, ਕਦੀ ਕਿਸਾਨ ਖੁਦਕਸ਼ੀਆਂ ਕਰ ਗਿਆ, ਕਦੀ ਵਿਦਿਆਰਥੀ ਖੁਦਕਸ਼ੀਆਂ ਕਰਦਾ,
ਇਹ ਖੁਦਕੁਸ਼ੀ ਹੈ ਜਿਹੜੀ ਨਾ ਲੋਕਾਂ ਨੇ ਬਹੁਤ ਜਲਦੀ ਕਰਦੇ ਆ। ਹੁਣ ਜਗਰਾਉਂ ਦੇ ਕੋਲ ਇੱਕ ਪਤੀ ਪਤਨੀ ਨੇ ਖੁਦਕੁਸ਼ੀ ਕੀਤੀ। ਬਿਲਕੁਲ ਜੀ, ਇਹ ਪਤਾ ਨਹੀਂ ਜੀ ਰੁਝਾਨ ਜਿਹੜਾ ਉਹ ਕਿੱਧਰ ਨੂੰ ਚੱਲ ਪਿਆ। ਪੰਜਾਬ ਦੇ ਵਿੱਚ ਤਾਂ ਇਸ ਤਰ੍ਹਾਂ ਦਾ ਬਹੁਤਾ ਜ਼ਿਆਦਾ ਕੁਛ ਨਹੀਂ ਸੀ ਹੁੰਦਾ। ਖੁਦਕੁਸ਼ੀਆਂ ਜਿਹੜੀਆਂ ਜੀ ਕਿਸਾਨਾਂ ਨੇ ਉਦੋਂ ਨਾ ਕੀਤੀਆਂ ਜਦੋਂ ਉਹਨਾਂ ਦੇ ਪਿੰਡਿਆਂ ਦੇ ਉੱਤੇ ਉਹਨਾਂ ਨੇ ਏਡੇ ਏਡੇ ਜ਼ਖਮ ਸਹੇ, ਚਾਹੇ ਉਹ 47 ਦੀ ਵੰਡ ਵਾਲੇ ਹੋਣ ਤੇ ਚਾਹੇ ਉਹ ਫਿਰ 80ਵਿਆਂ ਦੇ ਵਿੱਚ ਜਿਹੜੇ ਜੀ ਪੰਜਾਬ ਦੇ ਮਾੜੇ ਦਿਨ ਹੋਣ। ਜਦੋਂ ਇਹ ਨਹੀਂ ਸੀ ਪਤਾ ਕਿ ਸਰਕਾਰੀ ਜਾਂ ਗੈਰ ਸਰਕਾਰੀ ਅੱਤਵਾਦ ਨੇ ਕਿਹਦੀ ਜਾਨ ਲੈ ਲੈਣੀ ਆ, ਲੋਕਾਂ ਨੇ ਖੁਦਕੁਸ਼ੀ ਉਦੋਂ ਨਾ ਕੀਤੀ। ਹੁਣ ਜਿਹੜੀਆਂ ਜੀ ਝੱਟ ਦੇਣੀ ਜਿਹੜੇ ਖੁਦਕੁਸ਼ੀਆਂ ਵੱਲ ਨੂੰ ਤੁਰ ਪੈਂਦੇ ਨੇ। ਕਿਸਾਨ ਖੁਦਕੁਸ਼ੀਆਂ ਦੀ ਗੱਲ ਸਮਝ ਆਉਂਦੀ ਆ ਕਿ ਉਹ ਜ਼ਿੰਦਗੀ ਦੀ ਲੜਾਈ ਤੇਜ਼ੀ ਦੇ ਨਾਲ ਹਾਰ ਰਹੇ ਨੇ। ਪਰ ਨਵੀਂ ਜਨਰੇਸ਼ਨ ਜਿਹੜੀ ਆ ਜੀ ਉਹ ਮਾੜੀ ਜੀ ਗੱਲ ਦੇ ਉੱਤੇ ਮਾਪਿਆਂ ਨੂੰ ਇਹੀ ਧਮਕੀ ਦਿੰਦੀ ਆ ਕਿ ਮੈਂ ਖੁਦਕੁਸ਼ੀ ਕਰਨ ਲੱਗਿਆ ਜੀ, ਚਾਹੇ ਉਹ ਨਹਿਰ 'ਚ ਛਾਲ ਮਾਰਨੀ ਹੈ, ਚਾਹੇ ਉਹ ਕੋਈ ਹੋਰ ਦੂਜੇ ਤਰੀਕੇ ਆ। ਪਤਾ ਨਹੀਂ ਇਹਨੂੰ ਕਿਉਂ ਅੰਤ ਜਿਹੜਾ ਜੀ ਉਹ ਸਮਝ ਲਿਆ। ਥਾਣਾ ਹਟੂਰ ਦਾ ਪਿੰਡ ਹੈ ਜੀ ਡੱਲਾ, ਜਗਰਾਉਂ ਦੇ ਨੇੜੇ। ਉੱਥੇ 9 ਮਹੀਨੇ ਪਹਿਲਾਂ ਵਿਆਹ ਹੋਇਆ ਸੀਗਾ ਜੀ ਇੱਕ ਜੋੜੇ ਦਾ, ਔਰ ਇਹ ਜਿਹੜੀ ਔਰਤ ਹੈ ਇਹ 7 ਮਹੀਨੇ ਦੀ ਗਰਭਵਤੀ ਦੱਸੀ ਜਾਂਦੀ ਹੈ। ਔਰ ਇਹਨਾਂ ਦੋਨਾਂ ਦੀਆਂ ਜਿਹੜੀਆਂ ਲਾਸ਼ਾਂ ਸੀਗੀਆਂ ਉਹ ਗਾਡਰ ਦੇ ਨਾਲ ਬੰਨੇ ਰਸਤਿਆਂ ਤੋਂ ਬਰਾਮਦ ਜਿਹੜੀਆਂ ਜੀ ਉਹ ਕੀਤੀਆਂ। ਗੁਰਦੀਪ ਤੇ ਉਹਦੀ ਪਤਨੀ ਹਰਮੀਤ ਦੀਆਂ ਲਾਸ਼ਾਂ ਜਿਹੜੀਆਂ ਸੀਗੀਆਂ ਜੀ ਉਹਦੀ ਮਾਂ ਨੇ ਜਿਹੜੀਆਂ ਉਹ ਦੇਖੀਆਂ। ਉਹਨੇ ਰੌਲਾ ਪਾਇਆ ਜੀ, ਪਿੰਡ ਵਾਲੇ ਇਕੱਠੇ ਹੋਏ। ਇਹ ਦੱਸਿਆ ਗਿਆ ਜੀ ਕਿ ਘਰ ਦਾ ਝਗੜਾ ਕੋਈ ਮਾੜਾ ਮੋਟਾ ਰਹਿੰਦਾ ਸੀਗਾ। ਇਹਦਾ ਮੁੰਡੇ ਦਾ ਪਿਓ ਜਿਹੜਾ ਜੀ ਉਹ ਡਰਾਈਵਰ ਆ, ਗੱਡੀ ਲੈ ਕੇ ਜਿਹੜਾ ਬਾਹਰ ਗਿਆ ਹੈ। ਇੱਕ ਭਰਾ ਦੁਬਈ ਦੇ ਵਿੱਚ ਹੈ। 2 ਭੈਣਾਂ ਵਿਆਹੀਆਂ ਸੀ, ਇੱਕ ਦਾ ਛੁੱਟ-ਛੁਟਾਅ ਹੋ ਗਿਆ, ਉਹ ਇੱਥੇ ਘਰ ਜਿਹੜਾ ਦੀ ਉਹ ਰਹਿਣ ਲੱਗ ਗਈ। ਉਹਦੇ ਤੋਂ ਇਹ ਤੰਗ ਜਿਹੜਾ ਦੀ ਉਹ ਦੱਸੀ ਦੇ ਨੇ, ਜਿਹੜਾ ਖੁਦਕੁਸ਼ੀ ਨੋਟ ਮਿਲਿਆ। ਔਰ ਉਹਦੇ ਵਿੱਚ ਉਹਨੇ ਕੁਝ ਜਿਹੜੇ ਆ ਜੀ ਇਲਜ਼ਾਮ ਆਪਦੀ ਭੈਣ ਦੇ ਉੱਤੇ ਲਾਏ ਨੇ। ਇਹਨੇ ਕਿਹਾ ਕਿ ਉਹਦੀ ਵਜ੍ਹਾ ਕਰਕੇ ਇਹ ਖੁਦਕੁਸ਼ੀ ਜਿਹੜੀ ਹੈ ਦੋਨੋਂ ਜਾਣੇ ਕਰ ਰਹੇ ਨੇ। ਸੋ ਅਸਲ 'ਚ 2 ਨਹੀਂ ਜੀ 3 ਖੁਦਕੁਸ਼ੀਆਂ ਇੱਕ ਕਿਸਮ ਦੇ ਨਾਲ ਹੋਈਆਂ ਨੇ, ਕਿਉਂਕਿ 7 ਮਹੀਨੇ ਦਾ ਬੱਚਾ ਉਹਦੇ ਗਰਭ ਦੇ ਵਿੱਚ ਸੀਗਾ ਹਰਮੀਤ ਦੇ। ਸੋ ਇਹ ਬਿਲਕੁਲ ਜੀ ਪਤਾ ਨਹੀਂ ਕਿਸ ਪਾਸੇ ਵੱਲ ਨੂੰ ਜਿਹੜਾ ਜੀ ਇਹ ਪੰਜਾਬ ਤੁਰ ਪਿਆ, ਜਿੱਥੇ ਨਾ ਤਾਂ ਕੋਈ ਪੇਸ਼ੈਂਸ ਹੈ, ਨਾ ਕੋਈ ਸਮੱਸਿਆ ਦਾ ਹੱਲ ਜਿਹੜਾ ਜੀ ਉਹ ਲੱਭਣ ਦੇ ਵਾਸਤੇ ਕੋਈ ਤੁਰ ਰਿਹਾ। ਸ਼ਾਇਦ ਕਿਤੇ ਨਾ ਕਿਤੇ ਜਿਹੜੇ ਬਜ਼ੁਰਗ ਹੁੰਦੇ ਸਨ ਪਹਿਲਾਂ, ਜਿਹੜੇ ਵਿਹੜਿਆਂ ਦੇ ਵਿੱਚ ਬੈਠੇ ਹੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਰੋਲ ਜਿਹੜਾ ਉਹ ਨਿਭਾ ਦਿੰਦੇ ਸਨ। ਉਹਨਾਂ ਦਾ ਬਹਿਣਾ, ਉਹਨਾਂ ਦਾ ਕਹਿਣਾ ਜਿਹੜਾ ਸੀਗਾ ਜੀ ਉਹ ਸਾਰਾ ਕੁਝ ਖਤਮ ਹੋ ਗਿਆ। ਨਾ ਹੁਣ ਜਿਹੜਾ ਜੀ ਬਜ਼ੁਰਗ ਕਹਿੰਦੇ ਨੇ ਇਸ ਕਰਕੇ ਕਿ ਸੁਣਨੀ ਕਿਸੇ ਨੇ ਨਹੀਂ। ਜਦੋਂ ਮਾੜੀ ਦੀ ਕੋਈ ਗੱਲ ਹੋਈ ਤੇ ਭੱਜ ਕੇ ਜਿਹੜਾ ਜੀ ਉਹ ਖੁਦਕੁਸ਼ੀ ਵੱਲ ਨੂੰ ਤੁਰ ਪੈਣਾ। ਇਸ ਕਰਕੇ ਬਜ਼ੁਰਗ ਜਿਹੜੇ ਜੀ ਉਹ ਚੁੱਪ ਕਰ ਗਏ ਤੇ ਅੱਗੋਂ ਇਹਦਾ ਅਸਰ ਜਿਹੜਾ ਜੀ ਉਹ ਸਿੱਧਾ ਪਰਿਵਾਰਾਂ ਦੇ ਉੱਤੇ ਔਰ ਛੋਟੇ-ਛੋਟੇ ਜਿਹੜੇ ਪਰਿਵਾਰਕ ਝਗੜੇ ਆ ਉਹਨਾਂ ਦੇ ਉੱਤੇ ਪੈਣਾ ਇਹਦਾ ਸ਼ੁਰੂ ਹੋ ਗਿਆ। ਜਿਹੜੀਆਂ ਜੁਆਇੰਟ ਫੈਮਿਲੀਜ਼ ਸੀਗੀਆਂ ਬਥੇਰੀਆਂ ਤੰਗੀਆਂ ਤੁਰਤੀਆਂ, ਉਹਨਾਂ ਪਰਿਵਾਰਾਂ ਨੇ ਵੀ ਜਿਹੜੀਆਂ ਜੀ ਉਹ ਭੁਗਤਦੇ ਰਹੇ ਨੇ। ਪਰ ਫਿਰ ਵੀ ਜੁਆਇੰਟ ਫੈਮਿਲੀ ਦਾ ਇੱਕ ਫਾਇਦਾ ਹੁੰਦਾ ਸੀ ਕਿ ਇੱਕ ਬਜ਼ੁਰਗ ਜਿਹੜਾ ਸੀਗਾ ਉਹ ਕੰਟਰੋਲ ਕਰਦਾ ਸੀਗਾ ਤੇ ਉਹ ਘਰ ਦਾ ਹੈੱਡ ਹੁੰਦਾ ਸੀਗਾ। ਘਰ ਦੇ ਹੈੱਡ ਦੀ ਕਹੀ ਹੋਈ ਗੱਲ ਜਿਹੜੀ ਸੀ ਉਹਦੇ ਤੇ ਸਾਰੇ ਲੋਕ, ਸਾਰੇ ਪਰਿਵਾਰ ਦੇ ਮੈਂਬਰ ਜਿਹੜੇ ਜੀ ਉਹ ਫੁੱਲ ਚੜਾਉਂਦੇ ਹੁੰਦੇ ਸੀ। ਉਹ ਜਿਹੜਾ ਸਾਰਾ ਕੁਝ ਖਤਮ ਹੋ ਗਿਆ ਨਾ ਜੀ, ਉਹਨੇ ਇਸ ਪਾਸੇ ਵੱਲ ਨੂੰ ਲੋਕਾਂ ਨੂੰ ਤੋੜ ਦਿੱਤਾ ਜੀ। ਬਿਲਕੁਲ ਸਹਿਣਸ਼ੀਲਤਾ ਤਾਂ ਬਿਲਕੁਲ ਨਹੀਂ ਰਹੀ। ਤੇ ਅੱਗੇ ਹਰਮਿੰਦਰ ਸਿੰਘ ਮਿੰਟੂ ਦੀ ਜੇ ਗੱਲ ਕਰੀਏ, ਉਹ ਇੱਕ ਹੋਰ ਕੇਸ ਦੇ ਵਿੱਚੋਂ ਬਰੀ। ਜਿੰਨੇ ਕੁ ਕੇਸ ਇਹ ਹਰਮਿੰਦਰ ਸਿੰਘ ਮਿੰਟੂ ਹੋਰਾਂ ਦੇ ਉੱਤੇ ਬਣਾਏ ਹੋਏ ਸੀਗੇ ਜੀ, ਹੌਲੀ ਹੌਲੀ ਕਰਕੇ ਇਹਨਾਂ ਦੇ ਵਿੱਚੋਂ ਉਹਦਾ ਛੁਟਕਾਰਾ ਜਿਹੜਾ ਜੀ ਉਹ ਹੋ ਰਿਹਾ। ਇੱਕ ਜਿਹੜੀ ਗਲਤੀ ਉਹਨੇ ਵੱਡੀ ਕੀਤੀ ਆ ਉਹਦੀ ਮੈਂ ਬਾਅਦ 'ਚ ਗੱਲ ਕਰਦਾ ਹਾਂ ਕਿ ਇਹ ਜਿਹੜਾ 7 ਸਾਲ ਪੁਰਾਣਾ ਸੀਗਾ ਇਹਦੇ ਉੱਤੇ ਧਮਾਕਾ ਖੇਜ ਸਮੱਗਰੀ ਦਾ ਕੇਸ ਜਿਹੜਾ ਥਾਣਾ ਸਦਰ ਨਾਭੇ ਦੇ ਵਿੱਚ 2010 ਦੇ ਵਿੱਚ ਦਰਜ ਹੋਇਆ ਸੀਗਾ। ਮਿੰਟੂ ਦੀ ਗ੍ਰਿਫਤਾਰੀ 14 ਦੇ ਵਿੱਚ ਹੋਈ, ਜਦੋਂ ਮਲੇਸ਼ੀਆ 'ਚ ਫੜੇ ਜਾਣ ਤੋਂ ਬਾਅਦ ਉਹਨੂੰ ਭਾਰਤ ਦੇ ਹਵਾਲੇ ਕੀਤਾ ਗਿਆ ਸੀਗਾ ਔਰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕਰਕੇ ਉਹਨੂੰ ਇੱਥੇ ਪਟਿਆਲੇ ਲਿਆਂਦਾ ਗਿਆ ਸੀਗਾ। ਨਾਭੇ ਦੀ ਪੁਲਿਸ ਨੇ ਕਿਹਾ ਸੀਗਾ ਕਿ ਰੋਟੀ ਵਾਲੇ ਪੁਲਾਂ ਦੇ ਉੱਤੇ ਉਹਨੇ ਨਾਕੇ ਦੇ ਦੌਰਾਨ ਉਹਦੇ ਤੋਂ ਪਿਸਤੌਲ, ਬੰਦੂਕ, ਕਾਰਤੂਸ, ਸਟਿੱਕਾਂ, ਡਾਈਟੋਮੀਟਰ, ਡੈਕੋਨ ਪਾਊਡਰ ਦੀਆਂ 30 ਸਟਿੱਕਾਂ ਬਰਾਮਦ ਕੀਤੀਆਂ ਸੀਗੀਆਂ। 21 ਫਰਵਰੀ 10 ਨੂੰ ਇਹ ਕੇਸ ਦਰਜ ਕੀਤਾ ਗਿਆ ਸੀਗਾ। 3 ਮਾਰਚ 14 ਨੂੰ ਜਿਹੜਾ ਸੀਗਾ ਜੀ ਇਸ ਮਾਮਲੇ ਦੇ ਵਿੱਚ 2 ਜਾਣਿਆਂ ਨੂੰ ਸਜ਼ਾ ਜਿਹੜੀ ਆ ਉਹ ਸੁਣਾਈ ਗਈ ਸੀਗੀ। ਹੁਣ ਜਿਹੜੇ ਜੀ ਜੱਜ ਨੇ ਉਹਨਾਂ ਨੇ ਹਰਮਿੰਦਰ ਸਿੰਘ ਮਿੰਟੂ ਨੂੰ ਇਸ ਮਾਮਲੇ ਦੇ ਵਿੱਚ ਬਰੀ ਕਰ ਦਿੱਤਾ, ਗਵਾਹੀਆਂ ਜਿਹੜੀਆਂ ਦੀ ਉਹ ਨਾ ਹੋਣ ਦੀ ਵਜ੍ਹਾ ਕਰਕੇ। ਦੂਜੇ ਪਾਸੇ ਕਿਉਂਕਿ ਨਵੰਬਰ ਮਹੀਨੇ ਦੇ ਵਿੱਚ 16 ਹਰਮਿੰਦਰ ਸਿੰਘ ਮਿੰਟੂ ਜਿਹੜਾ ਸੀ ਨਾਭਾ ਜੇਲ੍ਹ ਤੋਂ ਭੱਜਿਆ ਸੀਗਾ, ਜਦੋਂ ਉੱਥੋਂ ਕੁਝ ਗੈਂਗਸਟਰ ਜਿਹੜੇ ਭੱਜੇ ਸੀ ਉਹਨਾਂ ਦੇ ਨਾਲ। ਜੇ ਉਹ ਭੱਜਿਆ ਨਾ ਹੁੰਦਾ ਤਾਂ ਉਹਦੀ ਰਿਹਾਈ ਜਿਹੜੀ ਇਹਦੀ ਹੁਣ ਹੋ ਜਾਣੀ ਸੀ, ਕਿਉਂਕਿ ਨਾਭਾ ਗੈਸ ਪਲਾਂਟ ਤੇ
ਬੰਬ ਫਿੱਟ ਕਰਨ ਕਰਕੇ ਲੁਧਿਆਣੇ ਦੇ ਵਿੱਚ ਇੱਕ ਹੋਰ ਕੇਸ ਪਹਿਲਾਂ ਹੀ ਉਹ ਬਰੀ ਹੋ ਚੁੱਕਾ ਹੈ। 4 ਕੇਸਾਂ ਦੇ ਵਿੱਚ ਉਹਦੀ ਜ਼ਮਾਨਤ ਜਿਹੜੀ ਆ ਉਹ ਮਨਜ਼ੂਰ ਹੋ ਚੁੱਕੀ ਹੋਈ ਹੈ। ਜੇ ਉਹ ਜਿਹੜਾ ਦੀ ਉਦੋਂ ਨਾ ਭੱਜਦਾ ਤੇ ਅੱਜ ਉਹਨੇ ਜਿਹੜਾ ਦੀ ਬਾਹਰ ਆ ਜਾਣਾ ਸੀਗਾ। ਜਿਵੇਂ ਹੌਲੀ ਹੌਲੀ ਕਰਕੇ ਜਿਹੜੇ ਦੀ ਇਹ ਕੇਸ ਉਹਦੇ ਤੋਂ ਖਤਮ ਹੋ ਰਹੇ ਆ, ਗਵਾਹੀਆਂ ਜਿਹੜੀਆਂ ਦੀ ਉਹ ਨਾ ਹੋਣ ਦੀ ਵਜ੍ਹਾ ਕਰਕੇ ਉੱਥੋਂ ਅੰਦਾਜ਼ਾ ਜਿਹੜਾ ਦੀ ਇਹ ਲਾਇਆ ਜਾ ਸਕਦਾ ਹੈ ਕਿ ਕਿੰਨੇ ਕੁ ਕੇਸ ਉਹਦੇ ਉੱਤੇ ਜਿਹੜਾ ਦੀ ਉਹ ਪੁਲਿਸ ਨੇ ਫਿੱਟ ਕੀਤੇ ਹੋਏ ਸੀ। ਜੀ ਬਿਲਕੁਲ, ਜਿਹੜੇ ਝੂਠੇ ਕੇਸ ਹੁੰਦੇ ਇਸ ਕਰਕੇ ਬੰਦਾ ਭੱਜਦਾ ਕਿ ਹੁਣ ਬਾਹਰ ਨੂੰ ਹੀ ਭੱਜ ਲਓ। ਤੇ ਅੱਗੇ ਆਪਾਂ ਗੱਲ ਕਰਦੇ ਜਿਮਨੀ ਚੋਣਾਂ ਜੀ ਗੁਰਦਾਸਪੁਰ ਦੇ ਵਿੱਚ, ਤੇ ਉਸ ਦੀਆਂ ਸਰਗਰਮੀਆਂ ਕਿਸ ਤਰ੍ਹਾਂ ਆ? ਪ੍ਰਸ਼ਾਸਨ ਇਸ ਵੇਲੇ ਜਿਹੜਾ ਦੀ ਉਹ ਪੱਬਾਂ ਭਾਰ ਹੈ ਇੱਥੇ ਜਿਹੜਾ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ, ਔਰ ਚੋਣ ਜ਼ਾਬਤਾ ਕਿਉਂਕਿ ਲਾਗੂ ਹੋ ਗਿਆ। ਸਰਕਾਰੀ ਇਮਾਰਤਾਂ, ਜਨਤਕ ਥਾਵਾਂ, ਪ੍ਰਾਈਵੇਟ ਇਮਾਰਤਾਂ, ਇੱਥੇ ਇਸ਼ਤਿਹਾਰਬਾਜ਼ੀ ਜਿਹੜੀ ਆ ਨਹੀਂ ਕੀਤੀ ਜਾ ਸਕਦੀ। ਹੋਰਡਿੰਗ ਤੇ ਬੈਨਰ ਜਿਹੜੇ ਆ ਉਹ ਤੇਜ਼ੀ ਦੇ ਨਾਲ ਇੱਥੋਂ ਹਟਾਏ ਜਾ ਰਹੇ ਆ। 15 ਸਤੰਬਰ ਨੂੰ ਗਜਟ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਨਾਮਜ਼ਦਗੀਆਂ ਦਾ ਸਿਲਸਿਲਾ ਜਿਹੜਾ ਦੀ ਉਹ ਸ਼ੁਰੂ ਹੋ ਜਾਊਗਾ। ਗੁਰਦਾਸਪੁਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ 3 ਦਿਨ ਦੀ ਜਿਹੜੀ ਆ ਜੀ ਉਹ ਫੇਰੀ ਲਾਈ ਆ। 2 ਜਿਹੜੇ ਵਿਅਕਤੀ ਨੇ ਉਹਨਾਂ ਨੇ ਹੁਣ ਆਪਣੀ ਤਾਕਤ ਪੂਰੀ ਜਿਹੜੀ ਆ ਉਹ ਝੋਕੀ ਹੋਈ ਆ। ਇੱਕ ਤਾਂ ਜਿਹੜਾ ਮਰਹੂਮ ਵਿਨੋਦ ਖੰਨਾ ਜਿਹੜੇ ਪਹਿਲਾਂ ਇੱਥੋਂ ਮੈਂਬਰ ਪਾਰਲੀਮੈਂਟ ਸਨ, ਉਹਨਾਂ ਦੀ ਪਤਨੀ ਕਵਿਤਾ ਖੰਨਾ ਜਿਹੜੀ ਹੈ ਜੀ ਉਹ ਸੰਭਾਵੀ ਉਮੀਦਵਾਰ ਹੋ ਸਕਦੀ ਹੈ ਜੇ ਲੋਕਲ ਵਿਅਕਤੀ ਨੂੰ ਪਹਿਲ ਜਿਹੜੀ ਹੈ ਜੀ ਉਹ ਦਿੱਤੀ ਗਈ। ਕਿਉਂਕਿ ਵਿਨੋਦ ਖੰਨਾ ਦੇ ਉੱਤੇ ਇਹ ਜਿਹੜਾ ਦੀ ਦੋਸ਼ ਲੱਗਦਾ ਰਿਹਾ ਕਿ ਬੜੀਆਂ ਵੱਡਾ ਕੁਝ ਗੁਰਦਾਸਪੁਰ ਤੇ ਨੇੜੇ ਤੇੜੇ ਹੋ ਗਿਆ। ਉਹਨੇ ਕਦੀ ਵੀ ਆ ਕੇ ਲੋਕਾਂ ਦੀ ਬਾਂਹ ਨਹੀਂ ਫੜੀ। ਹਾਲਾਂਕਿ ਉਹਦੇ ਪਰਿਵਾਰ ਦੇ ਮੈਂਬਰ ਇਹ ਕਹਿੰਦੇ ਰਹੇ ਕਿ ਉਹ ਬਿਮਾਰੀ ਦੀ ਵਜ੍ਹਾ ਕਰਕੇ ਨਹੀਂ ਜਿਹੜਾ ਉਹ ਆ ਸਕਿਆ ਸੀਗਾ ਆਪਣੇ ਹਲਕੇ ਦੇ ਵਿੱਚ। ਵੈਸੇ ਇਸ ਵਾਰੀ ਬਿਮਾਰੀ ਸੀ, ਪਹਿਲਾਂ ਵੀ ਜਿਹੜਾ ਦੀ ਉਹ ਜਿੱਤਦੇ ਰਹੇ, ਪਹਿਲਾਂ ਵੀ ਮੁੜ ਕੇ ਉਹ ਕਦੀ ਗੁਰਦਾਸਪੁਰ ਵਾਲਿਆਂ ਨੂੰ ਆਪਣੀ ਸ਼ਕਲ ਨਹੀਂ ਸਨ ਵਿਖਾਉਂਦੇ। ਇਹ ਉਲਟ ਜਿਹੜੀ ਜਾ ਸਕਦੀ ਕਵਿਤਾ ਖੰਨਾ ਦੀ। ਜੇ ਲੋਕਲ ਕੈਂਡੀਡੇਟ ਦੇ ਉੱਤੇ ਗੁਣਾ ਪਿਆ ਤਾਂ ਸਵਰਨ ਸਲਾਰੀਆ ਦਾ ਨਾਮ ਜਿਹੜਾ ਦੀ ਉੱਥੋਂ ਬੋਲ ਰਿਹਾ। ਦੋਨਾਂ ਨੇ ਦਿੱਲੀ ਜਾ ਕੇ ਜਿਹੜੇ ਆ ਜੀ ਉਹ ਡੇਰੇ ਲਾਏ ਹੋਏ ਆ। ਦੋਨਾਂ ਦੇ ਜਿਹੜੇ ਹਮਾਇਤੀ ਨੇ ਉਹ ਪੂਰੀ ਤਾਕਤ ਜਿਹੜੀ ਆ ਉਹ ਝੋਕ ਰਹੇ ਆ ਇਹਨਾਂ ਨੂੰ ਟਿਕਟ ਜਿਹੜੀ ਆ ਉਹ ਦਿਵਾਉਣ ਦੇ ਵਾਸਤੇ। 11 ਤਰੀਕ ਨੂੰ ਦੀ ਜਿਹੜਾ ਅਕਤੂਬਰ ਨੂੰ ਇੱਥੇ ਵੋਟਾਂ ਪੈਣਗੀਆਂ। 15 ਤਰੀਕ ਨੂੰ ਉਹਦਾ ਨਤੀਜਾ ਜਿਹੜਾ ਜੀ ਉਹ ਆਊਗਾ। ਕਾਂਗਰਸ ਦੀਆਂ ਸਰਗਰਮੀਆਂ ਹਾਲ ਦੀ ਘੜੀ ਠੱਲੀਆਂ ਹੋਈਆਂ ਨੇ। ਉਹਦਾ ਰੀਜ਼ਨ ਜਿਹੜਾ ਜੀ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਇੰਗਲੈਂਡ ਦੇ ਵਿੱਚ ਹੋਣ ਕਰਕੇ ਆ। 15 ਤਰੀਕ ਨੂੰ ਉਹ ਵਾਪਸ ਜਿਹੜਾ ਜੀ ਉਹ ਆਉਣਗੇ। ਉਦੋਂ ਬਾਅਦ ਕਾਂਗਰਸ ਦੇ ਉਮੀਦਵਾਰ ਦਾ ਐਲਾਨ ਕੀਤਾ ਜਾਊਗਾ। ਸੰਭਾਵੀ ਰੂਪ ਦੇ ਵਿੱਚ ਇੱਥੋਂ ਜਿਹੜੇ ਕਾਂਗਰਸ ਦੇ ਪਾਰਟੀ ਦੇ ਪ੍ਰਧਾਨ ਨੇ ਪੰਜਾਬ ਦੇ ਸੁਨੀਲ ਜਾਖੜ ਹੋਰੀ, ਉਹਨਾਂ ਦਾ ਨਾਮ ਕਾਫੀ ਚੱਲ ਰਿਹਾ। ਪਰ ਕੁਝ MLA ਜਿਹੜੇ ਨੇ ਜੀ ਉਹਨਾਂ ਦਾ ਵਿਰੋਧ ਵੀ ਕਰ ਰਹੇ ਨੇ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਦਿੱਲੀ ਬਹਿ ਕੇ ਲੌਬਿੰਗ ਜਿਹੜੀ ਆ ਉਹ ਕਰ ਰਹੇ ਆ ਕਿ ਟਿਕਟ ਜਿਹੜੀ ਆ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ ਭਰਜਾਈ ਨੂੰ ਉੱਥੋਂ ਮਿਲੇ। ਜੇ ਲੋਕਲ ਦੀ ਕਹਾਣੀ ਆਉਂਦੀ ਤਾਂ ਉੱਤੇ ਗੁਣਾ ਪੈ ਸਕਦਾ। ਉਂਝ ਵੈਸੇ ਬਹੁਤੇ ਕਾਂਗਰਸੀ ਜਿਹੜੇ ਆ ਜੀ ਉਹ ਸੁਨੀਲ ਜਾਖੜ ਹੋਰਾਂ ਦੇ ਉੱਤੇ ਗੁਣਾ ਜਿਹੜਾ ਜੀ ਉਹ ਪਾ ਰਹੇ ਨੇ। ਤੀਜੀ ਧਿਰ ਹੈ ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਦੀ ਜਿਹੜੀ ਆ ਜੀ ਅੱਜ ਮੀਟਿੰਗ ਦਿੱਲੀ ਦੇ ਵਿੱਚ ਸੱਦੀ ਗਈ ਆ, ਜਿਹਦੇ ਵਿੱਚ ਲੋਕਲ ਲੀਡਰਸ਼ਿਪ ਜਿਹੜੀ ਪੰਜਾਬ ਵਾਲੀ ਆ ਉਹਦੇ ਸਾਰੀ ਤੋਂ ਰਾਏ ਜਿਹੜੀ ਆ ਉਹ ਲਈ ਜਾ ਰਹੀ ਆ। ਇਹ ਕਿਹਾ ਜਾ ਰਿਹਾ ਸੀ ਕਿ ਜਿਹੜੀਆਂ ਦੋਨੋਂ ਪਾਰਟੀਆਂ ਨੇ ਉਹ ਕਿਉਂਕਿ ਬਾਹਰਲਾ ਕੈਂਡੀਡੇਟ ਉਤਾਰ ਰਹੀਆਂ ਨੇ, ਇਸ ਕਰਕੇ ਇੱਥੋਂ ਕਿਸੇ ਲੋਕਲ ਉਮੀਦਵਾਰ ਨੂੰ ਤਰਜੀਹ ਜਿਹੜੀ ਆ ਉਹ ਦਿੱਤੀ ਜਾ ਸਕਦੀ ਹੈ ਜਿਹੜਾ ਕਿ ਪਾਰਟੀ ਦਾ ਵਰਕਰ ਹੋਊਗਾ। ਪਾਰਟੀ ਇਹ ਸਮਝਦੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਮਹਿੰਗਾਈ ਜਿਹੜੀ ਇੰਨੀ ਹੋਈ ਪਈ ਆ ਉਹਨੂੰ ਮੁੱਦਾ ਬਣਾਇਆ ਜਾਊਗਾ। ਕਾਂਗਰਸ ਦੇ ਵੱਲੋਂ ਜਿਹੜੇ ਵਾਅਦੇ ਕੀਤੇ ਗਏ ਸੀਗੇ ਉਹ ਪੂਰੇ ਨਹੀਂ ਹੋ ਰਹੇ, ਉਹਨੂੰ ਮੁੱਦਾ ਜਿਹੜਾ ਦੀ ਬਣਾਇਆ ਜਾਊਗਾ। ਤੇ ਦੂਜਾ ਉਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰੂਗੀ ਲੋਕਾਂ ਨੂੰ ਕਿ ਅਸੀਂ ਲੋਕਲ ਉਮੀਦਵਾਰ ਜਿਹੜਾ ਉਹ ਤੁਹਾਡੇ ਵਿੱਚ ਦਿੱਤਾ, ਜਿਹਦੇ ਕਰਕੇ ਵੇਖਣਾ ਇਹ ਹੋਊਗਾ ਕਿ ਕਿਹੜੇ ਬੰਦੇ ਨੂੰ ਜਿਹੜਾ ਦੀ ਉੱਥੋਂ ਉਮੀਦਵਾਰ ਬਣਾਇਆ ਜਾਂਦਾ। ਇਹਦਾ ਫੈਸਲਾ ਅੱਜ ਜਾਂ ਭੜਕ ਤੱਕ ਹੋ ਜਾਣ ਦੇ ਆਸਾਰ ਜਿਹੜੇ ਆ ਜੀ ਉਹ ਹੈਗੇ ਆ। 3 ਧਿਰੀ ਟੱਕਰ ਤਾਂ ਜਿਹੜੀ ਆ ਜੀ ਉਹ ਬਣ ਸਕਦੀ ਆ। ਪਾਰਟੀ ਇਹ ਵੀ ਸੋਚਦੀ ਆ ਕਿ ਜੇਕਰ ਇਹ ਸੀਟ ਜਿੱਤੀ ਨਹੀਂ ਜਾ ਸਕਦੀ ਤਾਂ ਜਿਹੜੀਆਂ 14 ਦਾ ਰਿਕਾਰਡ ਸੀਗਾ ਉਹਨੂੰ ਸੁਧਾਰਿਆ ਜਾ ਸਕਦਾ ਤੇ ਜਿਹੜੀਆਂ ਵਿਧਾਨ ਸਭਾ ਦੇ ਵਿੱਚ ਇਸ ਏਰੀਏ ਤੋਂ ਉਹਨੂੰ ਘੱਟ ਵੋਟਾਂ ਪੈਣੀਆਂ ਇਹਦਾ ਰਿਕਾਰਡ ਵੀ ਸੁਧਾਰਿਆ ਜਾ ਸਕਦਾ। ਜੀ ਬਿਲਕੁਲ। ਤੇ ਅੱਗੇ ਆਪਾਂ ਭਾਰਤ ਦੇਸ਼ ਮਹਾਨ ਦੀ ਗੱਲ ਕਰੀਏ। ਸਰਜੀਕਲ ਸਟ੍ਰਾਈਕ ਤੇ ਦੂਜੀ ਕੰਟਰੀ 'ਚ ਕਰਿਆ ਹੁੰਦੇ ਆ, ਪਰ ਕਿੰਨੇ ਪੱਤਰਕਾਰ ਆ ਉਹਨਾਂ ਦੇ ਕਤਲ ਹੋ ਗਏ ਆ। ਜਿਸ ਤਰ੍ਹਾਂ ਗੌਰੀ ਲੰਕੇਸ਼ ਆ, ਉਸ ਦੇ ਕਾਤਲ ਨੇ ਇਹਨਾਂ ਨੂੰ ਲੱਭੇ। ਹਨੀਪ੍ਰੀਤ ਇਹਨਾਂ ਦੇ ਹੱਥਾਂ ਵਿੱਚ ਉਹ ਪਤਾ ਨਹੀਂ ਕਿੱਧਰ ਚਲੇ ਗਈ ਆ, ਉਹ ਨਹੀਂ ਲੱਭੀ। ਇਹ ਕੀ ਹੋ ਰਿਹਾ ਹੈ? ਕਿਉਂਕਿ ਕਰਨਾਟਕ ਦੇ ਗ੍ਰਹਿ ਮੰਤਰੀ ਜਿਹੜੇ ਰਾਮਾਲਿੰਗਾ ਰੈਡੀ ਆ ਉਹਨੇ ਇਹ ਗੱਲ ਕਹੀ ਆ ਕਿ ਸੂਬਾਈ ਏਜੰਸੀਆਂ ਨੂੰ 55 ਸਾਲਾ ਪੱਤਰਕਾਰ ਗੌਰੀ ਲੰਕੇਸ਼ ਦੇ ਕਾਤਲਾਂ ਦੀ ਅਜੇ ਤੱਕ ਸੂਹ ਨਹੀਂ ਲੱਗੀ। ਉਹਨਾਂ ਜੁਰਮ ਕਰਨ
ਸੰਬੰਧੀ ਕਾਤਲਾਂ ਦੇ ਖਾਸ ਢੰਗ ਤਰੀਕੇ ਤੇ ਉਹਨਾਂ ਦੇ ਵੱਲੋਂ ਵਰਤੇ ਗਏ ਹਥਿਆਰਾਂ ਦੇ ਸੰਬੰਧੀ ਰਿਪੋਰਟਾਂ ਨੂੰ ਕਿਆਸ ਰਾਈਆਂ ਕਹਿ ਕੇ ਜਿਹੜਾ ਜੀ ਉਹ ਰੱਦ ਕੀਤਾ। ਜਿਹੜੀ ਹਿੰਦੂਵਾਦੀ ਸਿਆਸਤ ਦਾ ਸਖਤ ਵਿਰੋਧ ਕਰਨ ਵਾਲੀ ਗੌਰੀ ਲੰਕੇਸ਼ ਹੋਰਾਂ ਦਾ 5 ਸਤੰਬਰ ਨੂੰ ਉਹਨਾਂ ਦੀ ਰਿਹਾਇਸ਼ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀਗਾ। ਉਹਨਾਂ ਸੂਬਾਈ ਕੈਬਨਿਟ ਮੀਟਿੰਗ ਤੋਂ ਬਾਅਦ ਜਿਹੜਾ ਜੀ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਗੌਰੀ ਲੰਕੇਸ਼ ਦੇ ਕਤਲ ਕੇਸ ਦੀ ਜਾਂਚ ਜਾਰੀ ਹੈ, ਅਜੇ ਉਡੀਕ ਕਰੋ। ਸਾਨੂੰ ਜਾਂਚ ਤੋਂ ਕੁਝ ਠੋਸ ਸੁਰਾਗ ਨਿਕਲ ਕੇ ਆਉਣ ਦੀ ਉਮੀਦ ਹੈ, ਪਰ ਅਜੇ ਕੁਝ ਸਾਹਮਣੇ ਨਹੀਂ ਆਇਆ। ਮੀਡੀਆ ਦੇ ਵਿੱਚ ਆ ਰਹੀਆਂ ਰਿਪੋਰਟਾਂ ਜਿਹੜੀਆਂ ਨੇ ਉਹਨਾਂ ਨੇ ਗ੍ਰਹਿ ਮੰਤਰੀ ਨੇ ਇਹਨੂੰ ਸਿਰਫ ਕਿਆਸ ਰਾਈਆਂ ਜਿਹੜਾ ਜੀ ਉਹ ਦੱਸਿਆ। ਕਰਨਾਟਕ ਦੀ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਜਾਂਚ ਲਈ ਜਿਹੜੀ IGP ਇੰਟੈਲੀਜੈਂਸ ਦੀ ਅਗਵਾਈ ਦੇ ਹੇਠ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਉਹ ਕਾਇਮ ਕੀਤੀ ਸੀਗੀ। 10 ਸਤੰਬਰ ਨੂੰ ਰੈਡੀ ਨੇ ਕਿਹਾ ਸੀਗਾ ਕਿ ਜਿਹੜੀ SIT ਹੈ ਉਹਨੂੰ ਕੁਝ ਸੁਰਾਗ ਮਿਲੇ ਆ। ਸਰਕਾਰ ਨੇ ਕਾਤਲਾਂ ਦੇ ਬਾਰੇ ਸੂਹ ਦੇਣ ਵਾਲੇ ਨੂੰ 10 ਲੱਖ ਰੁਪਏ ਦਾ ਜਿਹੜਾ ਇਨਾਮ ਹੈ ਉਹ ਵੀ ਐਲਾਨਿਆ ਹੋਇਆ। ਗੌਰੀ ਲੰਕੇਸ਼ ਹੋਰੀ ਜਿਹੜੇ ਕਿ ਬਹੁਤ ਤਿੱਖਾ ਲਿਖਣ ਵਾਲੇ ਪੱਤਰਕਾਰਾਂ ਦੇ ਵਿੱਚੋਂ ਇੱਕ ਸਨ ਔਰ ਖਾਸ ਤੌਰ ਦੇ ਉੱਤੇ ਉਹ RSS ਦੇ ਖਿਲਾਫ ਜਿਹੜਾ ਜੀ ਉਹ ਕਾਫੀ ਕੁਝ ਲਿਖਦੇ ਸਨ ਔਰ ਉਹਨਾਂ ਦੇ ਕਤਲ ਤੋਂ ਬਾਅਦ ਜਿਹੋ ਜਿਹਾ ਪ੍ਰਤੀਕਰਮ ਸੋਸ਼ਲ ਮੀਡੀਆ ਦੇ ਉੱਤੇ ਭਾਰਤੀ ਜਨਤਾ ਪਾਰਟੀ ਤੇ ਉਹਦੇ ਕੁਝ ਆਗੂਆਂ ਦਾ ਜਿਹੜਾ ਜੀ ਉਹ ਆਇਆ ਸੀਗਾ, ਉਹ ਬਹੁਤ ਵੱਡੀ ਚਰਚਾ ਦਾ ਵਿਸ਼ਾ ਬਣਿਆ ਸੀਗਾ, ਜਿਹੜਾ ਕਿ ਇੱਕ ਕਿਸਮ ਦੇ ਨਾਲ ਗੌਰੀ ਲੰਕੇਸ਼ ਦਾ ਕਤਲ ਜਿਹੜਾ ਸੀਗਾ ਜੀ ਉਹਨੂੰ ਜਸਟੀਫਾਈ ਕਰ ਰਿਹਾ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਜੋ ਸਾਡੇ ਨਾਲ ਜੁੜਦੇ ਨੇ, ਦੱਸਦੇ ਨੇ ਕਿ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਝ ਵਾਪਰਿਆ। ਇਸੇ ਦੇ ਨਾਲ ਖਬਰਾਂ ਦਾ ਬੁਲਟਨ ਇੱਥੇ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।